ਸਤਿ ਸ਼੍ਰੀ ਅਕਾਲ। ਪੰਜਾਬੀ ਰੇਡੀਓ USA ਵੇਖਣ ਅਤੇ ਸੁਣਨ ਵਾਲੇ ਸਾਰੇ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਪੰਜਾਬੀ ਰੇਡੀਓ USA ਸੁਣ ਰਹੇ ਦਰਸ਼ਕਾਂ ਨੂੰ ਦੱਸ ਦਈਏ ਕਿ ਪ੍ਰੋਗਰਾਮ ਤੁਸੀਂ ਸੁਣ ਰਹੇ ਹੋ ਖਬਰ ਤੇ ਨਜ਼ਰ ਪ੍ਰੋਗਰਾਮ ਦੇ ਵਿੱਚ ਖਬਰਾਂ ਦਾ ਵਿਸ਼ਲੇਸ਼ਣ ਹੁੰਦਾ ਹੈ। ਭਾਰਤ ਅਤੇ ਪੰਜਾਬ ਦੇ ਨਾਲ ਸਰੋਕਾਰ ਰੱਖਦੀਆਂ ਖਬਰਾਂ ਤੇ ਚਾਨਣਾ ਪਾਈਦਾ ਹੈ ਤੇ ਸਾਡੇ ਨਾਲ ਵਿਸ਼ੇਸ਼ ਤੌਰ ਤੇ ਮੌਜੂਦ ਰਹਿੰਦੇ ਨੇ ਮਿੰਟੂ ਗੁਰਸਰੀਆ ਜੀ। ਸੋ ਖਬਰਾਂ ਦਾ ਰੁਖ ਕਰਨ ਤੋਂ ਪਹਿਲਾਂ ਸਭ ਤੋਂ ਪਹਿਲਾਂ ਅੱਜ ਦੇ ਸਪਾਂਸਰਸ ਦਾ ਧੰਨਵਾਦ ਕਰਦੇ ਚੱਲੀਏ, ਜਿਨ੍ਹਾਂ ਦੇ ਵਿੱਚ ਖਾਲਸਾ ਇੰਸ਼ੋਰੈਂਸ ਏਜੰਸੀ, ਜਿਹੜੇ ਕਿ ਪਿਛਲੇ 3 ਦਹਾਕਿਆਂ ਤੋਂ ਇੰਸ਼ੋਰੈਂਸ ਦੇ ਖੇਤਰ ਦੇ ਵਿੱਚ ਸੇਵਾਵਾਂ ਨਿਭਾ ਰਹੇ ਨੇ। ਨੰਬਰ ਸੰਪਰਕ ਕਰਨ ਦੇ ਲਈ ਹੈ ਜੀ 408 272 2500। ਟਰਕੀਆਣਾ ਇਮੀਗ੍ਰੇਸ਼ਨ ਲਾ ਫਰਮ, ਜੇ ਟਰਕੀਆਣਾ ਉਹਨਾਂ ਦੇ ਨਾਲ ਸੰਪਰਕ ਕਰ ਸਕਦੇ ਹੋ ਜੇਕਰ US ਇਮੀਗ੍ਰੇਸ਼ਨ ਸੰਬੰਧੀ ਕਿਸੇ ਸਮੱਸਿਆ ਦੇ ਨਾਲ ਜੂਝ ਰਹੇ ਹੋ। ਜੀਕੇ ਧਨੋਟਾ, ਕ੍ਰਿਸ਼ਨ ਧਨੋਟਾ ਯੂਬਾ ਸਿਟੀ, ਬਲਜਿੰਦਰ ਸਿੰਘ ਨਿੱਜਰ ਵੁੱਡਲੈਂਡ, ਪਰਮਜੀਤ ਕੌਰ ਰੰਗੀ ਵੇਕਾਵਿਲ, ਹਰਨੇਕ ਸਿੰਘ ਪਾਵਲਾ ਇੰਡੀਅਨ ਕੁਜ਼ੀਨ ਵਾਲੇ, ਰੈਂਟਨ ਤੋਂ GN ਲਿਊਬ, ਟਰੱਕ ਵਾਸ਼, ਆਇਲ ਚੇਂਜ, ਏਅਰ ਬ੍ਰੇਕਸ ਦਾ ਤਸੱਲੀ ਬਖਸ਼ ਕੰਮ ਕਰਵਾਉਣ ਦੇ ਲਈ ਨਿੰਮਾ ਸਹੋਤਾ ਹੋਣਾ ਦੇ ਨਾਲ ਸੰਪਰਕ ਕਰ ਸਕਦੇ ਹੋ। ਨਵੇਂ ਪੁਰਾਣੇ ਟਾਇਰ ਵੀ ਇੱਥੋਂ ਲੈ ਸਕਦੇ ਹੋ। ਲੋਕੇਸ਼ਨ ਸੈਂਟਾ ਨੇਲਾ ਦੀ ਹੈ ਤੇ ਨੰਬਰ ਹੈ 209 277 0113। ਬੂਟਾ ਸਿੰਘ ਰਾਣੀਪੁਰ ਫਰਿਜ਼ਨੋ। ਬਹੁਤ ਬਹੁਤ ਧੰਨਵਾਦ ਹੈ ਸਪਾਂਸਰਸ ਦਾ। ਤੇ ਹੁਣ ਸਵਾਗਤ ਕਰਦੇ ਹਾਂ ਮਿੰਟੂ ਜੀ ਦਾ। ਸਤਿ ਸ੍ਰੀ ਅਕਾਲ ਮਿੰਟੂ ਜੀ। ਜੀ ਸ਼ੁਕਰੀਆ ਸਾਰਿਆਂ ਨੂੰ, ਸਤਿ ਸ੍ਰੀ ਅਕਾਲ ਜੀ। ਸੋ ਮਿੰਟੂ ਜੀ, ਖਬਰਾਂ ਦੇ ਵੱਲ ਆਈਏ ਤੇ ਏਕਤਾ ਦੇ ਲਈ ਵਿਰੋਧੀਆਂ ਦੀ ਮੀਟਿੰਗ ਹੋਈ ਹੈ ਜੀ। ਕਿਸ ਗੱਲ ਲਈ ਏਕਤਾ ਹੋ ਰਹੀ ਹੈ? ਏਕਤਾ ਹੋ ਰਹੀ ਹੈ ਕਿ ਏਕੇ ਚ ਬਲ ਹੈ। ਨਿੱਕੇ ਹੁੰਦੇ ਆਪਾਂ ਪੜ੍ਹਦੇ ਹੁੰਦੇ ਸੀਗੇ ਨਾ ਕਿਤਾਬ ਦੇ ਵਿੱਚ, ਏਕੇ ਚ ਬਲ ਹੈ। ਤਾਂ ਉਹ ਕਹਿੰਦੇ ਬਈ ਹੁਣ ਨਰਿੰਦਰ ਮੋਦੀ ਹੋ ਗਿਆ ਪੂਰਾ ਬਲਸ਼ੀਲ ਤੇ ਉਸ ਬਲ ਨੂੰ ਤੋੜਨ ਵਾਸਤੇ ਆਪਾਂ ਨੂੰ ਵੀ ਇੱਕ ਬਲ ਦੀ ਜ਼ਰੂਰਤ ਆ। ਆਓ ਇੱਕ ਹੋ ਜਾਈਏ। ਕਹਿੰਦੇ ਆ ਕਿ ਸੰਗਠਿਤ ਹੋਈ ਸ਼ਕਤੀ ਜਿਹੜੀ ਹੈ ਉਹ ਪਹਾੜਾਂ ਨੂੰ ਵੀ ਤੋੜ ਦਿੰਦੀ ਹੈ, ਖਿੰਡੀ ਹੋਈ ਸ਼ਕਤੀ ਖੁਦ ਮਿੱਟੀ ਹੋ ਜਾਂਦੀ ਆ। ਤਾਂ ਕੋਸ਼ਿਸ਼ਾਂ ਲੰਬੇ ਸਮੇਂ ਤੋਂ ਨੇ ਕਿ ਇੱਕ ਮੋਰਚਾ ਖੜਾ ਕੀਤਾ ਜਾਵੇ ਨਰਿੰਦਰ ਮੋਦੀ ਹੋਰਾਂ ਦੇ ਖਿਲਾਫ, ਤਾਂ ਕਿ 2024 ਵਾਲਾ ਮੋਰਚਾ ਮਾਰ ਲਿਆ ਜਾਏ। ਤਾਂ ਅੱਜ ਪਟਨਾ ਦੇ ਵਿੱਚ ਬੜੀ ਵੱਡੀ ਇੱਕ ਮੀਟਿੰਗ ਹੋਈ ਹੈ ਇਹਨਾਂ ਦੀ। 15 ਦਲ ਇਹਦੇ ਚ ਸ਼ਾਮਲ ਹੋਏ ਸਨ। ਗੌਰਤਲਬ ਹੈ ਕਿ ਚੌਧਰੀ ਖਾਨਦਾਨ ਦੇ ਫਰਜ਼ੰਦ ਅਜੀਤ ਚੌਧਰੀ ਦੇ ਸਪੁੱਤਰ ਜਯੰਤ ਚੌਧਰੀ ਉੱਥੇ ਨਹੀਂ ਸਨ ਪਹੁੰਚੇ। ਇੱਕ ਦੁੱਕਾ ਲੀਡਰ ਹੋਰ ਵੀ ਸੀਗੇ। ਜਯੰਤ ਚੌਧਰੀ ਦਾ ਨਾਂ ਉੱਥੇ ਪੁੱਜਣਾ ਮੇਰੇ ਖਿਆਲ ਦੇ ਨਾਲ ਉਸੇ ਹੀ ਕੜੀ ਦਾ ਹਿੱਸਾ ਹੈ ਜਿਹਦੇ ਤਹਿਤ ਆਪਾਂ ਮੰਨ ਕੇ ਚੱਲਦੇ ਹਾਂ ਕਿ ਅਖਿਲੇਸ਼ ਅਤੇ ਜਯੰਤ ਦੇ ਦਰਮਿਆਨ ਕੁਝ ਮਤਭੇਦ ਹੈਗੇ ਆ। ਅੱਛਾ, ਆਮ ਆਦਮੀ ਪਾਰਟੀ ਉੱਥੇ ਪਹੁੰਚੀ ਸੀ। ਆਮ ਆਦਮੀ ਪਾਰਟੀ ਪਹੁੰਚੀ ਤਾਂ ਕੇਜਰੀਵਾਲ ਸਾਹਿਬ ਉੱਥੇ ਸਨ। ਤੇ ਜੇ ਕੇਜਰੀਵਾਲ, ਉਹ ਜਿਵੇਂ ਗਾਣਾ ਸੀ ਨਾ, ਨਾਲ ਨਾਲ ਚੱਲੇ ਨੀ ਗਿਰਧਾਰੀ ਲਾਲ, ਮੈਂ ਜੇ ਜਾਵਾਂ ਸਿਲਮੇ ਵੇਖਣ ਤਾਂ ਨਾਲ ਨਾਲ ਚੱਲੇ ਗਿਰਧਾਰੀ ਲਾਲ। ਤਾਂ ਗੱਲ ਇਹ ਆ ਕਿ ਉਹ ਆਪਣੇ ਨਾਲ ਹੀ CM ਸਾਹਿਬ ਵੀ ਹੈਗੇ ਸੀਗੇ, ਇਹ ਵੀ ਪਹੁੰਚੇ ਹੋਏ ਸਨ। ਤਾਂ ਖੈਰ ਦਿਲਚਸਪ ਕਹਾਣੀ ਇਹ ਆ ਕਿ ਜਿਹੜੀਆਂ ਗੱਲਾਂ ਉੱਥੇ ਹੋਈਆਂ ਸਾਰੀ ਦੀਆਂ ਸਾਰੀਆਂ ਤੇ ਬਾਹਰ ਨਹੀਂ ਆਈਆਂ, ਪਰ ਰਾਹੁਲ ਗਾਂਧੀ ਨੇ ਇਹਨਾਂ ਜ਼ਰੂਰ ਕਿਹਾ ਕਿ ਬਈ ਕੁਝ ਕੁ ਮਤਭੇਦ ਹੈਗੇ ਨੇ ਪਾਰਟੀਆਂ ਦੇ ਵਿੱਚ, ਜਦ ਕਿ ਨਿਤਿਸ਼ ਦਾ ਇਹ ਕਹਿਣਾ ਆ ਕਿ ਸਭ ਅੱਛਾ ਹੈ ਜੀ, ਸਭ ਚੰਗਾ ਹੈ ਜੀ। ਇੱਕ PC ਜਿਹੜੀ ਬਾਅਦ ਦੇ ਵਿੱਚ ਹੋਈ ਆ ਬੈਠਕ ਤੋਂ ਬਾਅਦ, ਕਿਉਂਕਿ ਨਿਤਿਸ਼ ਨੂੰ ਤਾਂ ਇਉਂ ਲੱਗਦਾ ਹੈ ਕਿ ਇਹ ਮੋਰਚਾ ਨਾ ਸਿਰਫ ਰੰਗ ਫੜੇਗਾ ਬਲਕਿ ਇਹ ਵਿਰੋਧੀਆਂ ਨੂੰ ਰਗੜੇਗਾ ਵੀ। ਬਟ ਦੂਸਰੀ ਸਾਈਡ ਤੋਂ ਜੇ ਦੇਖੀਏ, ਅਦਰ ਸਾਈਡ ਤੋਂ ਆਪਾਂ ਦੇਖਦੇ ਹਾਂ ਤਾਂ ਇੱਕ ਇਸ ਮੀਟਿੰਗ ਦੇ ਵਿੱਚ ਨਜ਼ਾਰਾ ਇਹ ਵੇਖਣ ਨੂੰ ਮਿਲਿਆ ਕਿ ਮੀਟਿੰਗ ਉਪਰੰਤ ਅਰਵਿੰਦ ਕੇਜਰੀਵਾਲ ਹੋਰਾਂ ਦੀ ਆਮ ਆਦਮੀ ਪਾਰਟੀ ਪ੍ਰੈਸ ਕਾਨਫਰੰਸ ਚੋਂ ਨਾਦਾਰਦ ਸੀ। ਉਹਨਾਂ ਦਾ ਬਾਅਦ ਚ ਇੱਕ ਪ੍ਰੈਸ ਨੋਟ ਆ ਜਾਂਦਾ ਹੈ। ਪ੍ਰੈਸ ਨੋਟ ਦੇ ਵਿੱਚ ਉਹ ਕਹਿ ਦਿੰਦੇ ਨੇ ਸਪਸ਼ਟ ਤੌਰ ਤੇ ਕਿ ਹਾਲਾਂਕਿ ਉਹਨਾਂ ਨੇ ਇਹ ਅਲਾਇੰਸ ਦੀਆਂ ਸੰਭਾਵਨਾਵਾਂ ਜਿਹੜੀਆਂ ਬਰਕਰਾਰ ਵੀ ਰੱਖੀਆਂ, ਪਰ ਨਾਲ ਫੇਰ ਪਹੁੰਚੋਂ ਕਿ ਗਰਾਰੀ ਉੱਥੇ ਅੜੀ ਆ ਕਿ ਬਈ ਕਾਂਗਰਸ ਸਟੈਂਡ ਸਪਸ਼ਟ ਕਰੇ ਕਿ ਆਰਡੀਨੈਂਸ ਦੇ ਮੁੱਦੇ ਤੇ ਉਹ ਸਾਡੇ ਨਾਲ ਆ ਜਾਂ ਭਾਜਪਾ ਸੰਗ। ਤਾਂ ਗੱਲ ਉੱਥੇ ਦੀ ਉੱਥੇ ਹੀ ਖੜੀ ਹੈ ਗੁਰਪ੍ਰੀਤ ਜੀ, ਕਿਉਂਕਿ ਇਹਨਾਂ ਨੇ ਪਹਿਲਾਂ ਹੀ ਪਾਰਟੀ ਦੀ ਜਿਹੜੀ ਆਪਣੀ ਲਾਈਨ ਸੀ ਉਹ ਸਪਸ਼ਟ ਕਰ ਦਿੱਤੀ ਸੀ। ਇਸ ਮੀਟਿੰਗ ਤੋਂ ਪਹਿਲਾਂ ਹੀ ਇਹਨਾਂ ਨੇ ਕਹਿ ਦਿੱਤਾ ਸੀਗਾ ਕਿ ਵੇਖੋ ਗੱਲ ਇਹ ਆ ਕਿ ਜੇਕਰ ਕਾਂਗਰਸ ਅਜਿਹਾ ਨਹੀਂ ਕਰਦੀ, ਸਟੈਂਡ ਸਪਸ਼ਟ ਨਹੀਂ ਕਰਦੀ, ਤੇ ਅਸੀਂ ਮੀਟਿੰਗ ਦਾ ਬਾਈਕਾਟ ਵੀ ਕਰ ਸਕਦੇ ਹਾਂ ਜਾਂ ਵਾਕਆਊਟ ਵੀ ਕਰ ਸਕਦੇ ਹਾਂ। ਤਾਂ ਉਧਰੋਂ ਇਹਨਾਂ ਦੀ ਇੱਕ ਤਰਜਮਾਨ ਹੈ ਬੀਬੀ, ਉਹਨੇ ਤੇ ਇੱਥੋਂ ਤੱਕ ਕਹਿ ਦਿੱਤਾ ਸੀ ਕਿ ਰਲ ਚੁੱਕੇ ਆ, ਨਹੀਂ ਤਾਂ ਹੁਣ ਤੱਕ ਆਪਣਾ ਸਟੈਂਡ ਕਿਉਂ ਨਹੀਂ ਸਪਸ਼ਟ ਕਰਦੇ। ਤੇ ਕੁਝ ਇਹ ਜਿਹੜੀਆਂ ਚੀਜ਼ਾਂ ਵਾਪਰੀਆਂ ਕਿ ਇੱਕ ਦਬਾਅ ਪਾਉਣ ਦੀ ਰਣਨੀਤੀ ਕੇਜਰੀਵਾਲ ਸਾਹਿਬ ਦੀ ਜਿਹੜੀ ਰਹੀ
ਤੇ ਦੱਸਦੇ ਆ ਕਿ ਪਾਰਟੀ ਦੀਆਂ ਜਿਹੜੀਆਂ ਇਹ ਕੁਝ ਸਟੇਟਮੈਂਟਾਂ ਸੀਗੀਆਂ ਤਾਂ ਅੰਦਰ ਜਦੋਂ ਏਕੇ ਵਾਸਤੇ ਇਕੱਠੇ ਹੋਏ, ਇਕੱਤਰਤਾ ਹੋਈ ਤਾਂ ਉਸ ਵਕਤ ਇਹ ਚੀਜ਼ਾਂ ਜਿਹੜੀਆਂ ਥੋੜਾ ਫਰਕ ਰੱਖ ਗਈਆਂ। ਮਤਲਬ ਕਿ ਇਹਨਾਂ ਗੱਲਾਂ ਤੇ ਫਿਰ ਥੋੜੇ ਮਤਭੇਦ ਜਿਹੜੇ ਨਜ਼ਰ ਆਇਆ। ਸੋ ਇਸ ਕਰਕੇ ਹੁਣ ਇਹ ਜਿਹੜੀ ਮੀਟਿੰਗ ਆ ਹਾਲ ਦੀ ਘੜੀ ਇਸ ਪੱਖ ਤੋਂ ਆਪਾਂ ਕਹਿ ਸਕਦੇ ਹਾਂ ਕਿ ਇਹਨਾਂ ਵਾਸਤੇ ਜਚੀ ਆ ਕਿ ਦਲ ਵਾਵਾ ਆ ਗਿਆ ਤੇ ਉਹ ਦਲ ਨੇ ਜੇ ਮੰਨ ਲਓ ਸਹਿਮਤੀ ਬਣ ਜਾਂਦੀ ਹੈ ਤਾਂ ਤਕਰੀਬਨ ਅੱਧੀਆਂ ਸੀਟਾਂ ਧੂਕੇ ਲੈ ਜਾਣਗੇ। ਜਿਹੜੀ ਕਾਂਗਰਸ ਆ ਉਹ 250 ਤੋਂ 300 ਸੀਟ ਤੱਕ ਹੀ ਸੀਮਤ ਰਹਿ ਜਾਏਗੀ, ਸੀਮਤ ਰਹਿ ਜਾਏਗੀ ਸਿਮਟ ਕੇ, ਕਿਉਂਕਿ ਇਹ ਛੱਡਣੀਆਂ ਪੈਣਗੀਆਂ ਅਲਾਈਅੰਸ ਦੇ ਵਿੱਚ। ਦੂਜੇ ਪਾਸੇ ਮਤਲਬ ਕਿ ਹੁਣ ਜੇ ਨੈਗੇਟਿਵ ਪੱਖ ਦੇਖਣਾ ਹੋਵੇ, ਨਕਾਰਾਤਮਕ ਪੱਖ ਦੇਖਣਾ ਹੋਵੇ ਤਾਂ ਉਹ ਇਹੀ ਹੈ ਕਿ ਅਰਵਿੰਦ ਕੇਜਰੀਵਾਲ ਨੇ ਕਾਂਗਰਸ ਨੂੰ ਕਸੂਤਾ ਫਸਾ ਕੇ ਇਸ ਏਕੇ ਨੂੰ ਵੀ ਇੱਕ ਤਰ੍ਹਾਂ ਨਾਲ ਕਹਿ ਲਓ ਕਿ ਹਾਲ ਦੀ ਘੜੀ ਸੰਪੂਰਨ ਤੌਰ ਤੇ ਨੇਪਰੇ ਚੜਨ ਤੋਂ ਰੋਕਿਆ ਹੋਇਆ ਹੈ ਜੀ। ਕਿਉਂਕਿ ਉਹਨਾਂ ਨੇ ਐਸੀ ਚਾਲ ਚੱਲੀ ਆ ਕਿ ਕਾਂਗਰਸ ਨਾ ਇੱਧਰ ਦੀ ਨਾ ਉੱਧਰ ਦੀ ਜੇ ਹਮਾਇਤ ਦਿੰਦੀ ਆ ਤਾਂ ਪੰਜਾਬ ਦੇ ਵਿੱਚ ਤੇ ਦਿੱਲੀ 'ਚ ਬੜਾ ਘਮਸਾਨ ਮਚ ਜਾਣਾ, ਇਹਨਾਂ ਦੀ ਪਾਰਟੀ 'ਚ ਟੁੱਟ ਭੱਜ ਵੀ ਹੋ ਸਕਦੀ ਆ। ਜੇਕਰ ਉਹ ਨਹੀਂ ਮਤਲਬ ਕਿ ਕੋਈ ਸਟੈਂਡ ਸਪਸ਼ਟ ਕਰਦੇ ਤਾਂ ਉਹਦੇ 'ਚ ਏਕਾ ਵੀ ਦਾਤ ਆ। ਤੇ ਫਿਰ ਇਸ ਤੋਂ ਇਲਾਵਾ ਜੇ ਆਪਾਂ ਵੇਖੀਏ ਤਾਂ ਜੋ ਡੈਂਟ ਪਾਏਗਾ ਅਰਵਿੰਦ ਕੇਜਰੀਵਾਲ ਦਾ ਜੋ ਵੀ ਗਾਂ ਜਾ ਕੇ ਬੋਲ ਬੁਲਾਰਾ ਹੋਏਗਾ ਤਾਂ ਉਹ ਚੀਜ਼ ਵੀ ਕਿਤੇ ਨਾ ਕਿਤੇ ਇਹਨਾਂ ਨੂੰ ਦੁਬਿਧਾ 'ਚ ਪਾਉਂਦੀ ਹੈ। ਸੋ ਸਾਰੀ ਸੂਰਤ ਹਾਲ ਇਹ ਆ ਕਿ ਏਕਾ ਪੂਰਨ ਤੌਰ ਤੇ ਨਹੀਂ ਪਰ ਇੱਕ ਸ਼ੁਰੂਆਤੀ ਫੇਜ਼ ਦੇ ਵਿੱਚ ਜ਼ਰੂਰ ਪਹੁੰਚਿਆ ਤੇ ਹੁਣ ਦੂਸਰੀ ਮੀਟਿੰਗ ਦੱਸਦੇ ਆ ਕਿ ਸ਼ਿਮਲੇ ਦੇ ਵਿੱਚ ਹੋਏਗੀ 10 ਜਾਂ 12 ਜੁਲਾਈ, ਸ਼ਾਇਦ ਉਦੋਂ ਤੱਕ ਸਾਰੀਆਂ ਚੀਜ਼ਾਂ ਫਾਈਨਲਾਈਜ਼ ਕਰ ਲਈਆਂ ਜਾਣਗੀਆਂ ਜੀ। ਸੋ ਵੇਖਾਂਗੇ ਬਣੂਗਾ ਕੀ ਉਦੋਂ ਤੱਕ। ਅੱਗੇ ਚੱਲੀਏ, ਜਥੇਦਾਰ ਸਾਹਿਬ ਦੇ ਬੇਸ਼ੱਕ ਇਖਤਿਆਰ ਘਟ ਗਏ, ਉਹਨਾਂ ਦੇ ਕੋਲੋਂ ਅਕਾਲ ਤਖਤ ਸਾਹਿਬ ਦੀ ਜਥੇਦਾਰੀ ਲੈ ਲਈ ਗਈ, ਪਰ ਰਾਜੋਆਣਾ ਸਾਹਿਬ ਉਹੀ ਰੂਪ ਦੇ ਵਿੱਚ ਫਿਰ ਤੋਂ ਵਿਰੋਧ ਕਰ ਰਹੇ ਨੇ ਜਿੱਦਾਂ ਇੱਕ ਦਿਨ ਪਹਿਲਾਂ ਕੀਤਾ ਸੀ। ਹੁਣ ਤਿੱਖਾ ਹਮਲਾ ਹੋਇਆ ਜੀ, ਇਸ ਹਮਲੇ ਵਿੱਚ ਕੀ ਕੁਝ ਆਖਿਆ? ਹਾਂਜੀ ਬਿਲਕੁਲ, ਤੁਸੀਂ ਦੇਖਿਆ ਹੋਣਾ ਕਿ ਇਹਨਾਂ ਦੀ ਪ੍ਰੈਸ ਕਾਨਫਰੰਸ ਦੇ ਵਿੱਚ ਹਾਸਾ ਠੱਠਾ ਚੱਲ ਰਿਹਾ ਸੀਗਾ ਤੇ ਖੁਦ ਜਿਹੜੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਜੀ ਹੈਗੇ ਨੇ, ਇਹਨਾਂ ਨੇ ਕਿਹਾ ਸੀ ਸਾਡੀ ਦਿੱਲੀ ਨਾਲ ਯਾਰੀ ਆ, ਮਤਲਬ ਯਾਰੀ ਹੈਗੀ ਆ ਤੇ ਹੈਗੀ ਆ ਜੀ। ਤੁਸੀਂ ਉਹ ਦੇਖਿਆ ਹੋਣਾ ਕਿ ਅੱਜ ਉਹਨਾਂ ਸਾਰੇ ਸ਼ਬਦਾਂ ਤੇ ਕਾਫੀ ਚਰਚੇ ਹੋਏ ਨੇ, ਜਿਹੜੇ ਸ਼ਬਦ ਇਸ ਤਰ੍ਹਾਂ ਬੋਲੇ ਗਏ ਸੀਗੇ। ਤਾਂ ਬਲਵੰਤ ਸਿੰਘ ਰਾਜੋਆਣਾ ਨੇ ਵੀ ਇਹਦੇ ਤੇ ਇੱਕ ਕਰੜਾ ਪ੍ਰਤੀਕਰਮ ਦਿੱਤਾ ਹੈ। ਰਾਜੋਆਣਾ ਨੇ ਜੋ ਲਿਖਿਆ ਉਹਦਾ ਤਤਸਾਰ ਤੇ ਇਹੋ ਆ ਕਿ ਕਹਿੰਦੇ ਕਿ ਤੁਸੀਂ ਇਹਨੇ ਸਾਡੀ ਦਿੱਲੀ ਨਾਲ ਯਾਰੀ ਹੈਗੀ ਤਾਂ ਹੈਗੀ ਆ, ਤਾਂ ਅਸੀਂ ਇੱਥੇ ਕਹਿਣਾ ਚਾਹੁੰਦੇ ਹਾਂ ਕਿ ਸਿੰਘ ਸਾਹਿਬਾਨ ਜੀ ਤੁਹਾਡੀ ਦਿੱਲੀ ਨਾਲ ਯਾਰੀ ਨੂੰ ਅਸੀਂ ਪੰਥਕ ਹਿੱਤਾਂ ਦੀ ਪਹਿਰੇਦਾਰ ਤਾਂ ਮੰਨਦੇ ਜੇਕਰ ਤੁਸੀਂ ਵੀ ਸੋਨੀ ਵਿੱਚ ਸ੍ਰੀ ਗੁਰੂ ਨਾਨਕ ਪਾਤਸ਼ਾਹ ਜੀ ਦੇ 550ਵੇਂ ਪ੍ਰਕਾਸ਼ ਪੁਰਬ ਤੇ ਕੇਂਦਰ ਸਰਕਾਰ ਵੱਲੋਂ ਬੰਦੀ ਸਿੰਘਾਂ ਦੀ ਰਿਹਾਈ ਲਈ ਜਾਰੀ ਕੀਤਾ ਨੋਟੀਫਿਕੇਸ਼ਨ ਲਾਗੂ ਕਰਵਾ ਲੈਂਦੇ ਜਾਂ 84 ਦਾ ਇਨਸਾਫ ਲੈ ਲੈਂਦੇ। ਮਤਲਬ ਉਹਨਾਂ ਨੇ ਇੱਕ ਕਰੜਾ ਪ੍ਰਤੀਕਰਮ ਦਿੱਤਾ। ਅਗਾਂਹ ਵੀ ਉਹਨਾਂ ਨੇ ਮਤਲਬ ਕਿ ਵਿਆਹ ਵਿੱਚ ਸ਼ਮੂਲੀਅਤ ਜਾਂ ਡੇਰੇਦਾਰ ਦੀ ਜਿਹੜੀ ਵਾਰ-ਵਾਰ ਪੈਰੋਲ ਆ, ਇਹਨਾਂ ਸਾਰਿਆਂ ਨੂੰ ਵਿੱਚ ਰਲਾ ਕੇ ਪ੍ਰਸ਼ਨ ਚਿੰਨ੍ਹ ਖੜੇ ਕੀਤੇ ਆ। ਮਤਲਬ ਇਹ ਆ ਕਿ ਗਿਆਨੀ ਹਰਪ੍ਰੀਤ ਸਿੰਘ ਤੇ ਹਮਲੇ ਜਾਰੀ ਆ। ਜਿੱਦਾਂ ਤੁਸੀਂ ਦੇਖਿਆ ਹੋਏਗਾ ਕਿ ਆਪਾਂ ਇੱਕ ਹੋਰ ਸਟੇਟਮੈਂਟ ਸੁਣੀ ਆ ਜਿਹਦੇ ਚ ਮਹੇਸ਼ਿੰਦਰ ਸਿੰਘ ਗਰੇਵਾਲ ਕਹਿ ਰਹੇ ਨੇ ਕਿ ਜਦੋਂ ਧਾਮੀ ਸਾਹਿਬ ਨੂੰ ਪ੍ਰੈਜ਼ੀਡੈਂਟ ਬਣਾਇਆ ਗਿਆ ਤਾਂ ਜਥੇਦਾਰ ਜੀ ਨੇ ਮੈਨੂੰ ਕੋਲ ਬੁਲਾ ਕੇ ਕਿਹਾ ਕਿ ਬਈ ਆਰਐਸਐਸ ਦੇ ਖਿਲਾਫ ਜ਼ਿਆਦਾ ਨਾ ਬੋਲਿਆ ਕਰੋ, ਆਰਐਸਐਸ ਸਿੱਖਾਂ ਦੀ ਵਿਰੋਧੀ ਨਹੀਂ ਹੈ। ਤਾਂ ਇਹ ਵੀ ਆਪਣੇ ਆਪ ਦੇ ਵਿੱਚ ਇੱਕ ਬਹੁਤ ਵੱਡੀ ਸਟੇਟਮੈਂਟ ਹੋ ਜਾਂਦੀ ਹੈ। ਫਿਰ ਇਸ ਤੋਂ ਇਲਾਵਾ ਵਿਰਸਾ ਸਿੰਘ ਵਲਟੋਆ ਨੇ ਵੀ ਤੀਰ ਕਾਫੀ ਕੱਸੇ ਆ, ਕਿਉਂਕਿ ਇਹਨਾਂ ਨੇ ਵੀ ਵਿਰਸਾ ਸਿੰਘ ਵਲਟੋਆ ਤੇ ਤੰਜ਼ ਕੱਸਿਆ ਸੀਗਾ। ਤਾਂ ਮਤਲਬ ਕਿ ਇੱਕ ਤਰ੍ਹਾਂ ਨਾਲ ਕਹਿ ਲਈਏ, ਕਿਉਂਕਿ ਰਾਜੋਆਣਾ ਹੋਰਾਂ ਨੂੰ ਵੀ ਆਪਾਂ ਅਕਾਲੀ ਦਲ 'ਚ ਹੀ ਰੱਖਾਂਗੇ, ਤਾਂ ਚਫੇਰਿਓ ਸ਼ਬਦੀ ਹਮਲੇ ਜ਼ਰੂਰ ਹੋ ਰਹੇ ਨੇ। ਤੇ ਇਹਨਾਂ ਦੇ ਵਿੱਚ ਕਿਤੇ ਨਾ ਇੱਕ ਗੁਰਪ੍ਰੀਤ ਜੀ ਡਿਪਲੋਮੈਟਿਕ ਰਣਨੀਤੀ ਵੀ ਹੈਗੀ ਆ। ਮਸਲਨ ਜੇ ਤੁਸੀਂ ਦੇਖੋਗੇ ਉਸ ਪੀਸੀ ਨੂੰ ਧਿਆਨ ਦੇ ਨਾਲ, ਤਾਂ ਜਿਹੜੇ ਜਥੇਦਾਰ ਸਾਹਿਬ ਨੇ ਉਹ ਬੜੇ ਡਿਪਲੋਮੈਟਿਕ ਵੇ ਦੇ ਨਾਲ ਮਤਲਬ ਕਿ ਸਾਰੀਆਂ ਚੀਜ਼ਾਂ ਨੂੰ ਬਿਆਨ ਕਰਦੇ ਨੇ ਕਿ ਭਾਈ ਮੇਰੇ ਤੇ ਜਦੋਂ ਪੋਲੀਟੀਕਲ ਪ੍ਰੈਸ਼ਰ ਪਿਆ ਤੇ ਮੈਂ ਚਲੇ ਗਿਆ ਸਵੈ ਇੱਛਤੀ। ਅੱਛਾ, ਹੁਣ ਪੋਲੀਟੀਕਲ ਪ੍ਰੈਸ਼ਰ ਉਹਨਾਂ ਨੇ ਇਹ ਨਹੀਂ ਦੱਸਿਆ ਕੌਣ ਪਾ ਰਿਹਾ ਸੀ, ਪਰ ਇੰਡਾਇਰੈਕਟ ਵੇ ਦੇ ਨਾਲ ਉਹ ਇਸ਼ਾਰਾ ਕਰਕੇ ਫਿਰ ਅਕਾਲੀ ਲੀਡਰਸ਼ਿਪ ਵੱਲ, ਤੇ ਅਕਾਲੀ ਲੀਡਰਸ਼ਿਪ 'ਚ ਕੌਣ ਆ ਸਭ ਨੂੰ ਪਤਾ ਹੈ। ਹੁਣ ਜਿਹੜੇ ਇਹ ਨੇ ਦੂਸਰੇ ਪਾਸੇ, ਚਾਹੇ ਗਰੇਵਾਲ ਸਾਹਿਬ ਦੀ ਸਟੇਟਮੈਂਟ ਆਪਾਂ ਕੋਟ ਕੀਤੀ ਹੈ, ਚਾਹੇ ਦੂਜੀਆਂ ਸਟੇਟਮੈਂਟਾਂ, ਇਹਨਾਂ ਨੂੰ ਰਲਾ ਕੇ ਦੇਖੋਗੇ ਤਾਂ ਇਹ ਇੰਡਾਇਰੈਕਟ ਵੇ ਨਾਲ ਜਾਂ ਡਿਪਲੋਮੈਟਿਕ ਵੇ ਦੇ ਨਾਲ
ਇਹ ਸਿੱਧ ਕਰਨ ਦਾ ਯਤਨ ਕਰ ਰਹੇ ਆ ਕਿ ਅਸਲ ਦੇ ਵਿੱਚ ਗਿਆਨੀ ਹਰਪ੍ਰੀਤ ਸਿੰਘ ਜੀ ਦੀ ਨੇੜਤਾ ਆਰਐਸਐਸ ਦੇ ਬੰਦਿਆਂ ਨਾਲ ਹੈ। ਸੋ ਇਹਨੂੰ ਆਪਾਂ ਇੱਥੇ ਲਿਜਾ ਕੇ ਕਿਤੇ ਨਾ ਕਿਤੇ ਠੱਲ ਸਕਦੇ ਆ ਗੱਲਬਾਤ ਨੂੰ ਕਿ ਦੋਹੇ ਧਿਰਾਂ ਡਿਪਲੋਮੈਟਿਕ ਰਣਨੀਤੀ ਨਾਲ ਅੱਗੇ ਵਧ ਰਹੀਆਂ, ਪਰ ਇਹ ਬਿਆਨਬਾਜ਼ੀ ਜਿਹੜੀ ਆ ਉਹ ਕਾਫੀ ਜ਼ਿਆਦਾ ਵੱਧ ਗਈ ਆ। ਤਾਂ ਮੈਨੂੰ ਲੱਗਦਾ ਕਿ ਗਿਆਨੀ ਹਰਪ੍ਰੀਤ ਸਿੰਘ ਹੋਰਾਂ ਵਾਸਤੇ ਤਖਤ ਸ਼੍ਰੀ ਦਮਦਮਾ ਸਾਹਿਬ ਦੀ ਜਥੇਦਾਰੀ ਦਾ ਵੀ ਰਾਹ ਮੈਨੂੰ ਨਹੀਂ ਲੱਗਦਾ ਕਿ ਸੁਖਾਲਾ ਆਇਆ ਹੋਣਾ ਜੀ। ਇਹ ਚੀਜ਼ ਜਿਹੜੀ ਆ ਉਹ ਸਮਝ ਨਹੀਂ ਪਾਏਗੀ। ਤੇ ਵੈਸੇ ਉਹ ਕਹਿ ਚੁੱਕੇ ਆ ਕਿ ਭਾਈ ਮੈਂ ਇਹ ਵੀ ਛੱਡ ਦਿਆਂਗਾ, ਮੈਨੂੰ ਜਦੋਂ ਵੀ ਕਹਿਣਗੇ ਤਾਂ ਕੋਈ ਦਿੱਕਤ ਨਹੀਂ ਹੈਗੀ, ਕੋਈ ਪਰੇਸ਼ਾਨੀ ਨਹੀਂ ਹੈਗੀ ਜੀ। ਜੀ ਜੀ। ਸੋ ਗੱਲ ਸੁਖਪਾਲ ਖਹਿਰਾ ਹੋਣਾ ਦੀ ਕਰੀਏ, ਜਿਨ੍ਹਾਂ ਨੂੰ ਮੁੱਖ ਮੰਤਰੀ ਸਾਹਿਬ ਕਹਿੰਦੇ ਨੇ ਗੱਲ ਘੱਟ ਤੇ ਟਵੀਟ ਜ਼ਿਆਦਾ ਕਰਦੇ ਨੇ। ਅੱਜ ਵੀ ਬੈਕ ਟੂ ਬੈਕ 2 ਟਵੀਟਾਂ ਉਹਨਾਂ ਕੀਤੀਆਂ ਨੇ ਤੇ ਫੇਰ ਤੋਂ ਸਰਕਾਰ ਨੂੰ ਘੇਰ ਰਹੇ ਨੇ ਜੀ। ਹੁਣ ਕਿਹੜੇ ਮੁੱਦੇ ਤੇ ਆਏ ਨੇ? ਹਾਂਜੀ ਦੇਖੋ, ਗੱਲ ਇਹ ਆ ਕਿ ਜੋ ਸੁਖਪਾਲ ਸਿੰਘ ਖਹਿਰਾ ਨੇ ਵਾਕਿਆ ਟਵੀਟ ਕਰਦੇ ਨੇ ਭਾਈ, ਗੱਲ ਇਹ ਆ ਕਿ ਜਦੋਂ ਮੀਡੀਆ, ਮੁੱਖ ਧਾਰਾ ਦਾ ਮੀਡੀਆ ਓਪੋਜੀਸ਼ਨ ਨੂੰ ਔਨ ਏਅਰ ਹੋਣ ਤੋਂ ਹੀ ਰੋਕ ਦੇਵੇ, ਪ੍ਰਮੁੱਖ ਚਿਹਰਿਆਂ ਨੂੰ ਔਨ ਏਅਰ ਹੋਣ ਤੋਂ ਵੀ ਰੋਕ ਦੇਵੇ, ਤਾਂ ਅਗਲੇ ਕੋਲ ਹੁਣ ਇੱਕ ਟਵੀਟਰ ਹੈਗਾ ਤੇ ਉਹ ਵੀ ਖੋਲੋ ਜੀ। ਜੇ ਤੁਹਾਡੇ ਵੱਸ ਚੱਲੇ ਤੇ ਤੁਸੀਂ ਤੇ ਟਵੀਟਰ ਵੀ ਨਾ ਕਿਸੇ ਨੂੰ ਚਲਾਉਣ ਦੇਵੋ। ਤਾਂ ਗੱਲ ਇਹ ਆ ਕਿ ਟਵੀਟ ਕੋਈ ਕਰਦਾ ਆਪਦੀਆਂ ਉਂਗਲਾਂ ਨਾਲ ਕਰੇ, ਤੇ ਤੁਸੀਂ ਕੀ ਕਰਦੇ ਹੁੰਦੇ ਸੀ? ਤੁਹਾਡੀਆਂ ਤੇ ਇੱਕ ਦਿਨ ਚ ਕਈ ਪੋਸਟਾਂ ਹੁੰਦੀਆਂ ਸੀ ਜਦੋਂ ਤੁਸੀਂ ਆਪੋਜੀਸ਼ਨ ਚ ਹੁੰਦੇ ਸੀਗੇ। ਖੈਰ, ਬੋਲਣ ਦਾ ਅਧਿਕਾਰ ਸਾਰਿਆਂ ਨੂੰ ਗੁਰਪ੍ਰੀਤ ਜੀ ਇੱਕ ਸਮਾਨ ਹੋਣਾ ਚਾਹੀਦਾ, ਇੱਕ ਬਰੋਬਰ ਹੋਣਾ ਚਾਹੀਦਾ। ਹਾਂ, ਕੋਈ ਕੀ ਬੋਲਦਾ ਉਹ ਸ਼ਬਦ ਉਹਦੇ ਆਪਣੇ ਹੋ ਸਕਦੇ ਆ। ਤਾਂ ਇਹਨਾਂ ਨੇ ਟਵੀਟ ਕੀਤਾ ਬੈਕ ਟੂ ਬੈਕ, ਜਿਵੇਂ ਤੁਸੀਂ ਕਿਹਾ ਕਿ 2 ਟਵੀਟ ਕੀਤੇ ਨੇ। ਇਹ ਜਿਹੜੇ ਟਵੀਟ ਨੇ ਇਹਦੇ ਵਿੱਚ ਸਿੱਧੇ ਤੌਰ ਤੇ ਕਹਿ ਲਈਏ ਕਿ ਪੰਜਾਬ ਸਰਕਾਰ ਨੂੰ ਚੈਲੰਜ ਕੀਤਾ ਕਿ ਤੁਸੀਂ ਕਾਰਵਾਈ ਕਰਕੇ ਵਿਖਾਓ। ਹੋਇਆ ਕੀ ਆ, ਮਤਲਬ ਕਿ ਇੱਕ ਟਵੀਟ ਪਹਿਲਾਂ ਜਿਹੜਾ ਉਹਦੇ ਤੇ ਆਪਾਂ ਥੋੜੀ ਨਿਗਾਹ ਮਾਰ ਲਈਏ, ਸਥਿਤੀ ਆਪਾਂ ਨੂੰ ਸਪਸ਼ਟ ਹੋ ਜਾਏਗੀ। ਇਹਨਾਂ ਨੇ ਬਲਤੇਜ ਪੰਨੂ ਅਤੇ ਭਗਵੰਤ ਮਾਨ ਹੋਰਾਂ ਨੂੰ ਮੈਂਸ਼ਨ ਕਰਕੇ ਲਿਖਿਆ ਕਿ ਨਾਓ ਦੈਟ ਬਲਤੇਜ ਪੰਨੂ ਐਂਡ ਭਗਵੰਤ ਮਾਨ claim to have helped NRI Amarjit Kaur get their home keys. I will see if they honor their promise to lodge and arrest gang of land mafia headed by Aam Aadmi Party MLA Sarabjit Manuke, हर हस्बैंड करम सिंह, अशोक कुमार इत्यादिक। तो कहने का मतलब यह आ कि उन्होंने इस ट्वीट दे विचों जो चीज का झलकारा पैंदा है वो 2 पासे दी आ। नंबर 1 कि भाई तुसी हुण ठीक है कि ये तां कर दिता ते तुहाडी जिहड़ी है वो बल्ले बल्ले भी NRI फैमिली ने कर दिती। स्वाद तां आ कि हुण तुसी परचा दर्ज करके दिखाओ, मैं फिर वेखांगा। मतलब कि ਇਹ ਚੀਜ਼ ਜਿਹੜੀ ਹੈ ਉਹ ਅਸਲ ਦੇ ਵਿੱਚ ਨਾ ਇੱਕ ਜਿੱਦਾਂ ਕਹਿ ਲਈਏ ਕਿ ਥੋੜੀ ਜੀ ਨਿਰਾਸ਼ਾ ਵੀ ਝਲਕਾਉਂਦੀ ਆ। ਮਸਲਨ ਜਿਵੇਂ ਆਪਾਂ ਵੇਖਿਆ ਸੋਸ਼ਲ ਮੀਡੀਆ ਤੇ ਇਹ ਮੁੱਦਾ ਕਾਫੀ ਜ਼ਿਆਦਾ ਗਰਮਾਇਆ ਹੋਇਆ ਸੀਗਾ ਗੁਰਪ੍ਰੀਤ ਜੀ ਰਾਤ, ਕਿ NRI ਫੈਮਿਲੀ ਨੇ ਜਿਹਾ ਕਰਕੇ ਜੀ ਬੜਾ ਗਲਤ ਕੀਤਾ ਹੈ। ਮਤਲਬ ਲਖਾ ਸਿਧਾਣਾ, ਸੁਖਪਾਲ ਸਿੰਘ ਖਹਿਰਾ, ਇਹਨਾਂ ਦੀ ਖਿੱਚ ਇਸ ਗੱਲ ਤੋਂ ਆ ਕਿ ਬਈ ਅਸੀਂ ਜ਼ੋਰ ਲਾਉਂਦੇ ਰਹੇ, ਅਸੀਂ ਆਪਣੇ ਇਕੱਠ ਕੀਤੇ, ਸਟੇਟਮੈਂਟਾਂ ਜਾਰੀ ਕੀਤੀਆਂ, ਸਰਕਾਰ ਨਾਲ ਲੜੇ, ਤਾਂ ਨਾਮ ਬਲਤੇਜ ਪੰਨੂ ਦਾ ਅੱਗੇ ਆ ਗਿਆ ਕਿ ਫੈਮਿਲੀ ਨੇ ਜੋ ਥੈਂਕ ਕਰਨਾ ਸੀਗਾ, ਜੋ ਧੰਨਵਾਦ ਕਰਨਾ ਸੀਗਾ, ਸ਼ੁਕਰਾਨਾ ਕਰਨਾ ਸੀ, ਉਹਨਾਂ ਦਾ ਕਰ ਦਿੱਤਾ ਕਿ ਸਾਰਾ ਕੁਝ ਉਹਨਾਂ ਨੇ ਕੀਤਾ। ਕ੍ਰੈਡਿਟ ਮਤਲਬ ਕਿ ਕ੍ਰੈਡਿਟ ਵਾਰ ਜਿਹੜਾ ਆਪਾਂ ਦੇਖਦੇ ਹਾਂ ਕਿ ਅਕਸਰ ਸਿਆਸਤ ਦੇ ਵਿੱਚ ਇੱਕ ਕੇਂਦਰ ਬਿੰਦੂ ਬਣ ਜਾਂਦਾ ਕਈ ਵਾਰ ਬਹਿਸ ਦਾ। ਤਾਂ ਹੁਣ ਇਹਦੇ ਚ ਸੁਖਪਾਲ ਸਿੰਘ ਖਹਿਰਾ ਨੇ ਜਿਹੜੇ ਟਵੀਟ ਕੀਤੇ ਨੇ ਇਹ ਉਹਦੇ ਚੋਂ ਹੀ ਨਿਕਲੇ ਹੋਏ ਨੇ। ਜਿਵੇਂ ਮੈਂ ਤੁਹਾਨੂੰ ਦੱਸਿਆ ਕਿ ਜਿਹੜਾ ਇੱਕ ਪ੍ਰਕਰਣ ਚੱਲ ਰਿਹਾ ਸੋਸ਼ਲ ਮੀਡੀਆ ਤੇ, ਉਹ ਠੀਕ ਹੈ ਸਾਰਿਆਂ ਨੇ ਖਬਰ ਸੁਣ ਲਈ ਕਿ NRIs ਨੂੰ ਬਈ ਜਿਹੜੀ ਉਹ ਕੋਠੀ ਸੀਗੀ ਉਹ ਉਹਨਾਂ ਦੀ ਫੈਮਿਲੀ ਨੂੰ ਮਿਲ ਗਈ ਆ। ਫਿਰ ਦੂਜੀ ਚੀਜ਼ ਕਿ ਬਈ ਇਹਦੇ ਵਿੱਚ ਉਹ ਭੱਜ ਭਜਾ ਗਿਆ ਜਿਹੜਾ ਕੋਈ ਟੋਲਾ ਬਣਿਆ ਫਿਰਦਾ ਸੀਗਾ। ਪਰ ਇਸ ਤੋਂ ਅਗਲੀ ਗੱਲ ਇਹ ਹੋਈ ਕਿ ਇੱਕ ਬਹਿਸ ਸੋਸ਼ਲ ਮੀਡੀਆ ਤੇ ਛਿੜ ਗਈ ਕਿ ਬਈ ਕੀ NRI ਫੈਮਿਲੀ ਨੇ ਇਸ ਤਰ੍ਹਾਂ ਕਰਕੇ ਠੀਕ ਕੀਤਾ ਹੈਗਾ। ਤਾਂ ਇਹ ਆਪਣੇ ਆਪ ਦੇ ਵਿੱਚ ਆਪਾਂ ਕਹਿ ਸਕਦੇ ਕਿ ਜਿਹੜੇ ਅੱਜ ਟਵੀਟ ਕੀਤੇ ਨੇ ਇਹਨਾਂ ਨੇ ਬੈਕ ਟੂ ਬੈਕ, ਤਾਂ ਉਹਦੇ ਚ ਇਹ ਦੋਵੇਂ ਚੀਜ਼ਾਂ ਨੇ, ਮਿਕਸ ਨੇ। ਕਿ ਇੱਕ ਤੇ ਹੈ ਕਿ ਜਿਵੇਂ ਉਹ ਅਕਸਰ ਆਪਣੇ ਅੰਦਾਜ਼ ਦੇ ਮੁਤਾਬਕ ਆਪਣੇ ਜੋ ਉਹਨਾਂ ਦੇ ਰਾਜਨੀਤਿਕ ਤਕਾਜ਼ੇ ਉਹਨਾਂ ਦੇ ਮੁਤਾਬਕ ਸਰਕਾਰ ਨੂੰ, ਸੱਤਾ ਨੂੰ ਉਹ ਘੇਰਦੇ ਨੇ, ਤਾਂ ਦੂਸਰੇ ਪਾਸੇ ਇੱਕ ਜਿਹੜੀ ਨਿਰਾਸ਼ਾ ਉਹਨਾਂ ਨੂੰ ਥੋੜੀ ਜਿਹੀ ਲੱਗੀ ਆ ਜਾਂ ਉਹਨਾਂ ਦੇ ਤਜਰਬੇ ਚ ਆਈ ਆ, ਤਾਂ ਉਹਨੂੰ ਵੀ ਉਹਨਾਂ ਨੇ ਇਹਦੇ ਵਿੱਚ ਪਰੋਇਆ ਲੱਗਦਾ ਹੈ ਗੁਰਪ੍ਰੀਤ ਜੀ। ਜੀ ਸੋ ਅੱਗੇ ਚੱਲੀਏ, ਲੁਧਿਆਣੇ ਵਾਲੀ ਲੁੱਟ ਦਾ ਮਾਮਲਾ ਹਾਲੇ ਠੰਡਾ ਨਹੀਂ ਹੋਇਆ ਜੀ, ਹੁਣ ਕਿਸ ਗੱਲ ਤੇ ਭੰਬਲ ਭੂਸਾ ਪਿਆ ਹੋਇਆ?
ਦੇਖੋ ਗੱਲ ਇਹ ਆ ਕਿ ਇਹ ਲੋਟੀ ਆਪਣੇ ਆਪ ਦੇ ਵਿੱਚ ਭੰਬਲ ਭੂਸਾ ਸੀਗੇ। ਇਹ ਤੇ ਲੁੱਟ ਐਸੀ ਸੀ ਕਿ ਪੁਲਿਸ ਵਾਲੇ ਵੀ ਹੈਰਾਨ ਸਨ। ਤਦੇ ਤੇ ਜਿਹੜੇ ਹੈਗੇ ਸੀਗੇ ਨਾ ਉਹ ਮਨਦੀਪ ਸਿੱਧੂ, ਉਹ ਪਿੱਟ ਰਹੇ ਸੀ, ਕਹਿੰਦੇ ਕਿ ਸਾਡੀ ਪੁਲਿਸ ਨੂੰ ਤੇ ਇਹਨਾਂ ਨੇ ਸੀਵਰਮੈਨ ਬਣਾ ਦਿੱਤਾ ਬਈ, ਕੰਪਨੀ ਵਾਲਿਆਂ ਨੇ ਜੀ। ਤੇ ਇਹ ਚੀਜ਼ਾਂ ਜਿਹੜੀਆਂ ਨੇ ਉਹ ਮਤਲਬ ਕਿ ਕਾਫੀ ਕੁਝ ਬਿਆਨ ਕਰਦੀਆਂ ਨੇ ਕਿ ਦਰਅਸਲ ਇਹ ਜਿਹੜਾ ਗੁਰਪ੍ਰੀਤ ਜੀ ਮਾਮਲਾ ਸੀਗਾ, ਇਹ ਪੁਲਿਸ ਲਈ ਇੱਕ ਤਰ੍ਹਾਂ ਨਾਲ ਵਕਾਰ ਦਾ ਮਸਲਾ ਬਣ ਗਿਆ, ਇੱਜ਼ਤ ਦਾ ਮਸਲਾ ਬਣ ਗਿਆ। ਪਰ ਇਹ ਸਾਰਾ ਕੁਝ ਹੋਇਆ ਇਸ ਕਰਕੇ ਕਿਉਂਕਿ ਕੰਪਨੀ ਦੀ ਅਣਗਹਿਲੀ ਸੀਗੀ। ਹੁਣ ਇਹਦੇ ਵਿੱਚ ਜਿਹੜੀਆਂ ਗੱਲਾਂ ਨਿਕਲ ਕੇ ਆ ਰਹੀਆਂ ਨੇ, ਇਹਦੇ ਵਿੱਚ ਗੱਲਾਂ ਇਹੋ ਹੀ ਨੇ ਕਿ ਰਕਮ ਦਾ ਜਿਹੜਾ ਕਿਹਾ ਗਿਆ ਸੀਗਾ ਕਿ ਦੇਖੋ ਜੀ ਇਹ ਲੁੱਟ ਹੋਈ ਆ 8 ਕਰੋੜ 49 ਦੀ, ਜਿਹੜੀ ਰਿਕਵਰੀ ਹੋਈ ਆ ਉਹ ਹੋਈ ਆ ਤਕਰੀਬਨ ਹੁਣ ਤੱਕ ਲਾ ਲਓ ਕਿ 7 ਕਰੋੜ ਦੀ। ਤਾਂ ਬਾਕੀ ਜਿਹੜੀ ਰਕਮ ਹੈ ਤਾਂ ਉਹ ਤਕਰੀਬਨ ਲਾ ਲਓ 1.25 ਤੋਂ 1.5 ਕਰੋੜ ਦੀ ਉਹ ਰਲਦੀ ਨਹੀਂ ਹੈ। ਤੇ ਉਹਦੇ ਬਾਰੇ ਅੱਗੇ ਵੀ ਇੱਕ ਪੀਸੀ 'ਚ ਇਹਨਾਂ ਨੇ ਦੱਸਿਆ ਸੀਗਾ ਕਿ ਜਿਹੜਾ ਮੁੱਖ ਮੁਲਜ਼ਮ ਆ ਉਹ ਕਹਿੰਦਾ ਕਿ ਬਈ ਇਹਨਾਂ ਤੋਂ 40 ਲੱਖ ਰੁਪਈਆ ਜਿਹੜਾ ਸੀ ਉਹ ਕਿਸੇ ਬੈਂਕ ਨੂੰ ਵੱਧ ਚਲੇ ਗਿਆ ਸੀ, ਹੋ ਸਕਦਾ ਉਹਦੀ ਸੈਟਿੰਗ ਕਰਦੇ ਹੋਣ ਵਿੱਚ। ਕੁਝ 2-2 ਹਜ਼ਾਰ ਦੇ ਨੋਟ ਇਹਨਾਂ ਦੇ ਕੋਲ ਫਟੇ ਪੁਰਾਣੇ ਸੀਗੇ, ਹੋ ਸਕਦਾ ਕਿ ਉਹ ਵੀ ਲਾ ਕੇ, ਮਤਲਬ ਉਹ ਜਿਵੇਂ ਆਪਾਂ ਇੱਕ ਚੁਟਕਲਾ ਨਹੀਂ ਪੜ੍ਹਦੇ ਹੁੰਦੇ ਸੋਸ਼ਲ ਮੀਡੀਆ ਤੇ ਜਾਂ ਅਕਸਰ ਅਖਬਾਰਾਂ 'ਚ ਕਿ ਕੋਈ ਬੈਂਕ ਸੀ ਜਿਹਦੇ 'ਚ ਡਕੈਤੀ ਪੈ ਗਈ ਤੇ ਜਦੋਂ ਡਕੈਤੀ ਕਰਕੇ ਡਕੈਤ ਚਲੇ ਗਏ, ਅਗਲੇ ਦਿਨ ਉਹਨਾਂ ਨੇ ਮੱਥਾ ਫੜ ਲਿਆ ਕਿਉਂਕਿ ਜਿੰਨੀ ਰਕਮ ਲੁੱਟੀ ਸੀ ਤੇ ਵਿੱਚ ਮੈਨੇਜਰ ਤੇ ਜਿਹੜਾ ਹੋਰ ਸਟਾਫ ਸੀ ਉਹਨਾਂ ਨੇ ਵੀ ਆਪਣੀ ਐਡਜਸਟ ਕਰ ਲਈ ਜੀ। ਤਾਂ ਗੱਲ ਇਹ ਹੈ ਕਿ ਉਹ ਸਾਰਾ ਕੁਝ ਇਹਦੇ ਚੋਂ ਨਿਕਲ ਰਿਹਾ ਹੈ। ਬਾਕੀ DVR ਜਿਹੜੇ ਉਹ ਇੱਕ ਛੱਪੜ ਚੋਂ ਮਿਲ ਰਹੇ ਆ, ਨੋਟ ਵੇਖ ਲਓ ਟਾਇਲਟ ਚੋਂ ਮਿਲ ਰਹੇ ਆ। ਇਹ ਲੁੱਟ ਆਪਣੇ ਆਪ ਦੇ ਵਿੱਚ ਇੱਕ ਤਰ੍ਹਾਂ ਨਾਲ ਕਹਿ ਲਓ ਕਿ ਬੜੀ ਅਜੀਬੋ ਗਰੀਬ ਸੀਗੀ ਕਹਾਣੀ। ਐਡੀ ਵੱਡੀ ਲੁੱਟ ਇੰਡੀਆ ਦੇ ਇਤਿਹਾਸ 'ਚ ਵੱਡੀਆਂ ਡਕੈਤੀਆਂ 'ਚੋਂ ਇੱਕ, ਪਰ ਜਿਨ੍ਹਾਂ ਨੇ ਕੀਤੀ ਅਨਾੜੀ ਬੰਦੇ। ਪਰ ਜਿਸ ਤਰ੍ਹਾਂ ਇਹ ਅੱਗੇ ਵੱਧ ਰਹੀ ਹੈ ਉਹ ਉਸ ਤੋਂ ਵੀ ਇੱਕ ਵੱਡਾ ਕਹਿ ਲਈਏ ਮਸਲਾ ਬਣ ਗਈ ਕਿ ਜਿਹਦੀ ਰਿਪੋਰਟ ਹੋਈ ਹੈ ਕਿ ਇੰਨੀ ਰਕਮ ਲੁੱਟੀ ਗਈ ਆ ਉਹ ਪੂਰੀ ਹੋਈ ਨਹੀਂ ਹੋਣ ਡਈ। ਜੀ ਜੀ ਇਹ ਤਾਂ ਹੈ। ਸੋ ਇਹ ਵੀ ਅੱਜ ਕੱਲ ਪਤਾ ਨਹੀਂ ਵੈਬ ਸੀਰੀਜ਼ਾਂ ਦੇਖ ਕੇ ਕਿਹੜੇ ਤਜਰਬੇ ਕਰਨ ਨਿਕਲ ਜਾਂਦੇ ਨੇ, ਮੁੜ ਕੇ ਕਸੂਤੇ ਫਸਦੇ ਨੇ। ਤੇ ਨਾਲ ਹੀ ਹੁਣ ਪੁਲਿਸ ਨੂੰ ਵੀ ਵਕਤ ਪਾਇਆ ਹੋਇਆ। ਉੱਥੇ ਹੀ ਸਿੱਧੂ ਸਾਹਿਬ ਨੇ ਇਹ ਵੀ ਕਿਹਾ ਸੀ ਕਿ ਜਿੰਨੀ ਵੀ ਰਕਮ, ਜਿੰਨਾ ਵੀ ਖਰਚਾ ਹੋ ਰਿਹਾ ਹੈ ਇਸ ਇਨਵੈਸਟੀਗੇਸ਼ਨ ਤੇ, ਉਹ ਸਾਰਾ ਕੰਪਨੀ ਕੋਲੋਂ ਵਸੂਲਿਆ ਜਾਣਾ ਹੈ। ਉਹ ਤਾਂ ਨਹੀਂ ਕਿਤੇ ਮਿੰਟੂ ਜੀ ਸੈਟਿੰਗ ਕੀਤੀ ਜਾ ਰਹੀ ਵੀ ਉਹ ਕਿਤੇ ਘਾਟਾ ਵਾਧਾ ਕਰ ਜਾਵੇ? ਪੁਲਿਸ ਵਾਲਾ ਖਾਤਾ ਪਹਿਲਾਂ ਹੀ ਇਧਰੋਂ ਕਲੀਅਰ ਕਰ ਲਈਏ ਕਿ ਹਾਂ ਇੰਨੇ ਕੋ ਲੱਗਣੇ ਨੇ ਤੇ ਆਪਾਂ ਪਹਿਲਾਂ ਹੀ ਇਧਰੋਂ ਕਰ ਦਈਏ। ਨਹੀਂ, ਇਹ ਏਦਾਂ ਨਹੀਂ ਹੋਣਾ ਚਾਹੀਦਾ। ਸਾਰਾ ਕੁਝ ਹੈ ਜਿਹੜਾ ਉਹ ਆਡਿਟ ਦੇ ਵਿੱਚ ਆਇਆ ਹੋਏਗਾ, ਪਤਾ ਲੱਗ ਜਾਏਗਾ ਗੁਰਪ੍ਰੀਤ ਜੀ। ਬਾਕੀ ਜਿਹੜੇ ਮੁਲਜ਼ਮ ਹੁੰਦੇ ਜਦੋਂ ਇੰਟਰੋਗੇਟ ਹੁੰਦੇ ਆ, ਕਿਉਂਕਿ ਕੋਈ ਇੱਕ ਤੇ ਹੈ ਨਹੀਂਗਾ ਕਿ ਜਿਹੜਾ ਵੇਰ ਜਾਏਗਾ, ਉਹ ਸਾਰਿਆਂ ਦੇ ਸਾਂਝੇ ਜੋ ਬਿਆਨਗਾ ਨਿਕਲਣਗੇ ਉਹਨਾਂ ਦੇ ਆਧਾਰ ਤੇ ਮੈਨੂੰ ਲੱਗਦਾ ਕਿ ਕੰਪਨੀ ਨੂੰ ਬੁਲਾਵਾ ਪੈ ਸਕਦਾ ਵਾ। ਜੀ ਇਹ ਤਾਂ ਹੁਣ ਵੇਖੋ ਬਣਦਾ ਕੀ ਹੈ। ਅੱਗੇ ਚੱਲੀਏ ਜੀ। ਸੋ ਮਿੰਟੂ ਜੀ, ਜਿਹੜੀ ਵੀਡੀਓ ਬਹੁਤ ਤੇਜ਼ੀ ਨਾਲ ਕੱਲ ਵਾਇਰਲ ਹੋ ਰਹੀ ਸੀ ਇੱਕ ਕਬੱਡੀ ਖਿਡਾਰੀ ਦੀ, ਉਸ ਤੇ ਹੁਣ ਨਵਾਂ ਹੀ ਖੁਲਾਸਾ ਹੋ ਗਿਆ। ਉਹ ਖੁਲਾਸੇ ਤੇ ਜਰਾ ਚਾਨਣਾ ਪਾਉਣਾ ਜੀ। ਜੀ ਬਿਲਕੁਲ ਗੁਰਪ੍ਰੀਤ ਜੀ, ਇਹ ਹੈਰਾਨ ਕਰਨ ਵਾਲਾ ਮਸਲਾ ਸੀਗਾ ਕਿਉਂਕਿ ਇੱਕ ਤੇ ਜਿਹੜੀ ਵੀਡੀਓ ਸੀ ਉਹੀ ਆਪਣੇ ਆਪ ਦੇ ਵਿੱਚ ਬੜਾ ਆਸ਼ਚਰਜ ਦਾ ਸਬਬ ਸੀ ਕਿਉਂਕਿ ਆਪਣੇ ਕਿਸੇ ਪੰਜਾਬ ਦੇ ਘਰ 'ਚ ਹਮਲਾ ਹੋ ਜਾਵੇ, ਉਹ ਵੀ ਪਿੰਡ ਦੇ ਵਿੱਚ ਇਸ ਤਰ੍ਹਾਂ ਦਾ, ਤੇ ਫਿਰ ਉਸ ਤੋਂ ਬਾਅਦ ਇੱਕ ਜੀ ਤੜਫ ਰਿਹਾ ਹੋਵੇ, ਜ਼ਿੰਦਗੀ ਦੀ ਜਦੋਜਹਿਦ ਕਰ ਰਿਹਾ ਹੋਵੇ ਤੇ ਆਪਣਾ ਜੀ ਉੱਠ ਕੇ ਲਾਈਵ ਕਰ ਦੇਵੇ, ਉਹਨੂੰ ਬਚਾਉਣ ਦੀ ਥਾਂ ਤੇ, ਰਿਸ਼ਤੇਦਾਰਾਂ ਨੂੰ ਬੁਲਾਉਣ ਦੀ ਥਾਂ ਤੇ, ਪੁਲਿਸ ਸੱਦਣ ਦੀ ਥਾਂ ਤੇ, ਆਂਢ ਗੁਆਂਢ 'ਚ ਰੌਲਾ ਪਾਉਣ ਦੀ ਥਾਂ ਤੇ। ਤੇ ਉਸ ਤੋਂ ਬਾਅਦ ਉਹਨੇ ਜਿਹੜੇ ਨਾਂ ਲਏ ਸੀ ਬੇਸਿਕਲੀ ਉਹ ਕਬੱਡੀ ਨਾਲ ਹੀ ਜੁੜੇ ਸੀ, ਅਮਨ ਲੋਕ ਵਰਗਿਆਂ ਦੇ। ਤਾਂ ਉਹ ਬੰਦੇ ਜਦੋਂ ਉਹਨਾਂ ਨੂੰ ਪਤਾ ਲੱਗਿਆ ਕਿਆ ਕੁਛ ਹੋ ਰਿਹਾ ਵੀ ਇਹ ਤੇ ਏਦਾਂ ਕਹਿ ਰਿਹਾ, ਉਹ ਨਾਲ ਦੀ ਨਾਲ ਉੱਠ ਕੇ ਤੇ ਥਾਣੇ ਚੱਲ ਗਏ। ਪੁਲਿਸ ਨੇ ਤਹਿਕੀਕਾਤ ਕੀਤੀ ਤਾਂ ਜਦੋਂ ਉਹਨਾਂ ਨੇ ਤਹਿਕੀਕਾਤ ਅੱਗੇ ਵਧਾਈ, ਆਂਢ ਗੁਆਂਢ ਚੋਂ ਪੁੱਛਿਆ, ਦੱਸਿਆ, ਫਿਰ ਇਧਰੋਂ ਉਧਰੋਂ ਤੁਹਾਨੂੰ ਪਤਾ ਸਬੂਤ ਮਿਲਣੇ ਸਟਾਰਟ ਹੋ ਜਾਂਦੇ ਆ ਤੇ ਅਖੀਰ ਸਿੱਟਾ ਇਹ ਨਿਕਲਿਆ ਕਿ ਕਿੰਦੇ ਨੇ ਅਜਿਹਾ ਕੰਮ ਆਪ ਹੀ ਕੀਤਾ ਸੀ। ਕਿੰਦਾ ਇੱਕ ਨਾਮੀ ਕਬੱਡੀ ਖਿਡਾਰੀ ਸੀ ਬੱਧਨੀ ਦਾ, ਜਿਹੜਾ ਕਿ ਬਾਅਦ ਦੇ ਵਿੱਚ ਥੋੜਾ ਗਲਤ ਹੋ ਗਿਆ, ਬਿਮਾਰ ਵੀ ਰਿਹਾ, ਸੈਪਰੇਸ਼ਨ ਹੋ ਗਈ ਮੀਆਂ ਬੀਵੀ ਦੀ, ਥੋੜਾ ਸਟ੍ਰੈਸ 'ਚ ਵੀ ਚਲ ਗਿਆ ਤੇ ਦੱਸਦੇ ਆ ਕਿ ਆਪਣੀ ਮਾਂ ਪ੍ਰਤੀ ਉਹਨੂੰ ਕੋਈ ਸ਼ੱਕ ਸੰਸਾ ਸੀਗਾ। ਹੁਣ ਨਿੱਜੀ ਜ਼ਿੰਦਗੀ, ਅਸੀਂ ਕਿਸੇ ਦੀ ਨਿੱਜੀ ਜ਼ਿੰਦਗੀ 'ਚ ਬਹੁਤਾ ਦਖਲ ਨਹੀਂ ਦੇਵਾਂਗੇ, ਤਾਂ ਹਾਲੇ ਇਹ ਸਪਸ਼ਟ ਨਹੀਂ ਹੋਇਆ ਕਿ ਕੀ ਹੋਰ ਵਜ੍ਹਾ ਰਹੀਆਂ ਨੇ, ਪਰੰਤੂ ਇਹ ਸਾਫ਼ ਹੋ ਗਿਆ ਕਿ ਦਰਅਸਲ ਜਿਹੜਾ ਉਹਨੇ ਕਿਸੇ ਹੋਰ ਦਾ ਨਾਮ ਲਿਆ ਜਾਂ ਕੁਝ ਇਹ ਕਿਹਾ ਕਿ ਗੋਲੀ ਮਾਰ ਗਏ ਆ, ਇਹ ਹੋ ਗਿਆ। ਪੁਲਿਸ ਨੇ ਨਾ ਸਾਰੀਆਂ ਚੀਜ਼ਾਂ ਨੂੰ ਰੱਦ ਕਰ ਦਿੱਤਾ। ਪਰ ਗੁਰਪ੍ਰੀਤ ਜੀ, ਇਹ ਰਿਸ਼ਤਿਆਂ ਦੀਆਂ ਤਰੇੜਾਂ ਖਤਰਨਾਕ ਹੈਗੀਆਂ ਹੀ ਨੇ
ਸਾਡੇ ਲਈ ਸੋਚਣ ਵਿਚਾਰਨ ਦਾ ਵਿਸ਼ਾ ਉਹ ਤੇ ਹੈਗਾ ਹੀ ਆ। परंतु सब तो वड्डी गल आ कि इस तरह के जिहड़े नामी बंदे आ, जिहड़ी उन्हां दे नाल हमदर्दी जुड़दी आ, कल नूं खुदा ना खास्ता किसी नाल सच्चियों इस तरह हो जाता है ते सब तो पहला ते शक जाएगा ना लोकां दे विच कि की ये बोलदा सच ही है। एक बहुत वड्डा नुकसान हुंदा है गां तो चीज़ां दा। जी जी ये तो है। सो मिंटू जी तुसीं खबरां ते चानना पाया, तुहाडा बहुत बहुत धन्नवाद जी। सत श्री अकाल। सत श्री अकाल। सो ये सन साडे नाल मिंटू गुरसरिया जी। प्रोग्राम तुसीं सुनिया है खबर ते नज़र। प्रोग्राम तुहानूं किहो जिहा लग्गिआ है, तुसीं अपने विचार राय टिप्पणियां कमेंट बॉक्स के जरिए साडे तक पहुंचा सकते हो। नाल दी नाल जेकर प्रोग्राम तुहानूं चंगा लग्गिआ है तां तुसीं अगे अपने साथियां दे नाल इस नूं साझा करना बिल्कुल ना भुलना। जुड़े रहो पंजाबी रेडियो USA दे नाल। मिलदे हां छोटे जिहे वकवे तो बाद, तद तक लई धन्नवाद।